ਉਹ ਜਿਹੜੇ ਪਿੰਡ 'ਚ ਸਿੱਖ ਸੀ ਜਾਂ ਦੂਸਰੇ ਤੁਹਾਡੇ ਬੇਲੀ ਸੀ ਹਾਂ ਉਹ ਨਾ ਆਂਦੇ ਨਹੀਂ ਸੀ ਵੀ ਯਾਰ ਰਹੋ ਤੁਸੀਂ ਕਿੱਥੇ ਚੱਲੇ ਹੋ ਯਾਰ। ਉਹ ਰੋਂਦੇ ਸਨ। ਅੱਛਾ। ਉਹਦੇ ਆਪਣੇ ਪਾਪਾ ਦੇ ਰੋਂਦੇ ਸਨ ਪਰ ਪੇਸ਼ ਹੀ ਨਹੀਂ ਜਾਂਦੀ। ਅੱਛਾ। ਤੇ ਉਹਨਾਂ ਕੋਲ ਜਿਹੜੇ ਬਰਛੇ ਤਲਵਾਰਾਂ ਗੰਡਾਸੇ ਬੰਦੂਕਾਂ ਤੇ ਉਹ ਅਸੀਂ ਤਾਂ ਹੁਣ ਸਾਡਾ ਕਾਫਲਾ ਸੀਗਾ 16 ਮੀਲ ਵਿੱਚ। ਅੱਛਾ। ਤੇ ਉਹ ਐ ਮੈਨੂੰ ਹੋਵੇ ਕਿ ਜਿਵੇਂ ਬਾਜੇ ਟਾਂਡੇ ਨਹੀਂ ਹੁੰਦੇ ਵਾਹਣ 'ਚ ਬੀਜੇ ਵੇ ਇਹ ਫਿਰ ਸਿੱਖ ਐ ਮੈਨੂੰ ਹੋ ਜਾਂਦੇ। ਫਿਰ ਮੇਰੇ ਵੀ 8 ਮੀਲਾਂ ਵਿੱਚ ਨਹੀਂ ਤਾਂ ਬੰਦੇ ਨੇ ਬੰਦਾ ਛੱਡਿਆ ਉਹਨਾਂ ਨੇ, ਨਹੀਂ ਕੋਈ ਧੀ ਭੈਣ ਛੱਡੀ, ਚੁੱਕ ਕੇ ਲੈ ਗਏ। ਉਹ ਆ ਗਈਆਂ ਕਿ ਵਾਈਆਂ ਜਵਾਨਾਂ ਸੀ ਜਿਹੜੀਆਂ ਚੁੱਕ ਕੇ ਲੈ ਗਏ। ਤੋਬਾ ਮੇਰੀ ਤੋਬਾ ਯਾਰ ਕਿ ਦੁਸ਼ਮਣ ਨਾ ਕਰਾਈ ਜੇ ਛੱਡ ਅੱਲਾ। ਅੱਛਾ ਫਿਰ ਮੈਨੂੰ ਕਹਿੰਦੇ ਆ ਰਾਮ ਰਾਮ ਕਹੋ ਓਏ। ਮੈਂ ਕਿਹਾ ਯਾਰ ਇਹਦੀ ਮਦਦ ਆ ਮਾਰੇ ਮੇਰੇ ਕੋਲ ਨਾ ਆ ਦੇਖੋ। ਅੱਛਾ। ਹਾਂ ਦੇਖਦਾ ਨਹੀਂ ਓਏ ਹੋਏ ਹਾਂ ਇਹ ਮੇਰੇ ਬੱਚਾ ਸਿਰ 'ਚ ਮਾਰਿਆ ਉਹਨੇ। ਹਾਂ ਜਗ ਮਾਰਿਆ ਮੈਂ ਜਗ ਪਿਆ। ਅੱਛਾ। ਜਗ ਤਾਂ ਉੱਤੇ ਮੇਰੀ ਮਾਂ ਨੇ ਮੇਰੀ ਮਾਂ ਦੀ ਫਿਰ ਆ ਮਾਰੀ ਤਲਵਾਰ ਉਹਨਾਂ ਨੇ ਇੱਕ ਆ ਮਾਰੀ ਤਲਵਾਰ। ਮੈਂ ਕੁੜੀ ਆ ਗਈ ਮੇਰੀ ਮਾਂ ਮਾਰਤੀ। ਬਿਸमिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि व आलिहि वसल्लम ਤੇ ਆਪ ਦੀ ਆਲ ਤੇ ਆਪ ਦੇ ਸਹਾਬਾ ਤੇ। ਨਾਜ਼ਰੀਨ ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਹਾਵਲ ਨਗਰ ਦੀ ਤਹਿਸੀਲ ਫੋਟਾਬਾਸ ਚੱਕ ਕੇ 183 ਸੈਵਾਨਾਰ ਤੇ ਅੱਜ ਤੁਹਾਡੀ ਮੁਲਾਕਾਤ ਇੱਕ ਬਾਬਾ ਜੀ ਹੋਰਾਂ ਨਾਲ ਕਰਵਾਵਾਂਗੇ ਜਿਨ੍ਹਾਂ ਨੇ ਵੰਡ 47 ਦੀ ਆਪਣੀ ਅੱਖੀ ਵੇਖੀ, ਬਲਕਿ ਮੈਂ ਨਾ ਵੰਡ 47 ਦਾ ਸੰਤਾਪ ਉਹਨਾਂ ਨੇ ਆਪਣੇ ਜੁੱਸੇ ਤੇ ਹੰਡਾਇਆ। ਉਹਨਾਂ ਦੀਆਂ ਗੱਲਾਂ ਸੁਣ ਕੇ ਬੰਦੇ ਦੇ ਲੂਹ ਕੰਢੇ ਖੜੇ ਹੋ ਜਾਂਦੇ ਨੇ। ਆਓ ਜ਼ਰਾ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਔਰ ਪੁੱਛਦੇ ਹਾਂ ਕਿ ਉਹਨਾਂ ਨੇ ਕਿੰਜ ਦੇ ਹਾਲਾਤ ਵੇਖੇ ਵੰਡ 47 ਦੇ ਵਿੱਚ। ਆਓ ਮੇਰੇ अस्सलाम वालेकुम। ਕੀ ਹਾਲ ਹੈ? खैरियत ਹੋਰ ਸੁਣਾਓ ਜੀ? अल्हम्दुलिल्लाह। आओ जी। ठीक। अस्सलाम वालेकुम चाचा जी। ਵਾਲੇਕੁਮ ਸਲਾਮ ਜੀ। ਕੀ ਨਾਂ ਤੁਹਾਡਾ ਜੀ? ਹਾਕਮ ਅਲੀ। ਹਾਕਮ ਅਲੀ। ਹਾਂਜੀ ਸਿਹਤ ਵੀ ਠੀਕ ਆ? ਹਾਂਜੀ। ਤੇ ਵਾਲਦ ਸਾਹਿਬ ਦਾ ਕੀ ਨਾਂ ਸੀ? ਮੀਰਾ ਬਖਸ਼। ਮੀਰਾ ਬਖਸ਼। ਹਾਂ। ਅੱਛਾ। ਤੇ ਹੁਣ ਉਮਰ ਕਿੰਨੀ ਕੁ ਹੋ ਗਈ ਹੋਣੀ ਆਪਣੀ? ਮੈਂ ਜਦੋਂ ਸੰਨ 47 ਦਾ ਗਦਰ ਪਿਆ ਉਦੋਂ 20ਵੇਂ ਸਾਲ ਵਿੱਚ ਮੈਂ ਚੜਿਆ ਵੀ। ਅੱਛਾ ਉਦੋਂ ਤੁਸੀਂ 20ਵੇਂ ਸਾਲ ਸੀ? ਅੱਛਾ ਅੱਛਾ। 84 ਤੇ 94 ਹੁਣ ਤੁਸੀਂ ਮਤਲਬ 94 95 ਸਾਲ ਹੋ ਗਈ ਆ। ਹਾਂ ਹਾਂ। ਚਲੋ ਮਾਸ਼ਾਅੱਲਾ। ਤੇ ਜਦੋਂ 47 ਦਾ ਗਦਰ ਪਿਆ ਉਦੋਂ ਤੁਸੀਂ ਉਧਰ ਰਹਿੰਦੇ ਸੀ ਚੜ੍ਹਦੇ ਪੰਜਾਬ? ਇੰਡੀਆ 'ਚ ਰਹਿੰਦੇ ਸੀ। ਅੱਛਾ। ਹਾਂ ਪਿੰਡ ਸਾਡਾ ਸੀ ਕਲੇਰ ਅੱਛਾ। ਤੇ ਰਿਆਸਤ ਫਰੀਦਕੋਟ ਜ਼ਿਲ੍ਹਾ ਫਿਰੋਜ਼ਪੁਰ ਸਾਡਾ। ਅੱਛਾ। ਜ਼ਿਲ੍ਹਾ ਫਿਰੋਜ਼ਪੁਰ। ਠੀਕ। ਉੱਥੇ ਪਿੰਡ ਜਿਹੜਾ ਕੀ ਦੱਸਿਆ ਕਲੇਰ? ਕਲੇਰ ਹਾਂਜੀ। ਤੇ ਕਲੇਰ ਪਿੰਡ ਕਿਹਨਾਂ ਦਾ ਸੀ? ਮੁਸਲਮਾਨਾਂ ਦਾ ਸੀ ਸਿੱਖਾਂ ਦਾ? ਉਹ ਜੀ ਮੁਸਲਮਾਨਾਂ ਦਾ ਸਿੱਖਾਂ ਦੇ ਰਲਵਾਂ ਪਿੰਡ ਸੀ ਉਹ। ਅੱਛਾ। ਮਤਲਬ ਇਹ ਜੋ ਮੁਸਲਮਾਨਾਂ ਦੇ ਦੋ ਹਿੱਸੇ ਸਨ ਪਿੰਡ ਦੇ ਵਿੱਚ ਵਸੋਂ ਦੇ। ਅੱਛਾ। ਤੇ ਜ਼ਮੀਨ ਵਿੱਚੋਂ ਸੀਗੇ 2 ਹਿੱਸੇ ਤੇ ਪਿੰਡ ਵਿੱਚੋਂ ਸੀ 1 ਹਿੱਸਾ। ਅੱਛਾ। 2 ਹਿੱਸੇ ਹਿੰਦੂਆਂ ਦੇ ਸਨ ਤੇ 1 ਹਿੱਸਾ ਮੁਸਲਮਾਨਾਂ ਦਾ ਸੀ। ਹਿੰਦੂਆਂ ਦਾ ਕਿ ਸਿੱਖਾਂ ਦਾ? ਸਿੱਖਾਂ ਦਾ ਜੀ। ਸਿੱਖਾਂ ਦਾ। ਅੱਛਾ ਅੱਛਾ। ਤੇ ਤੁਸੀਂ ਉੱਥੇ ਪਿੰਡ 'ਚ ਜਿਹੜੇ ਰਹਿੰਦੇ ਸੀ ਤੁਹਾਡੇ ਲਾਗੇ ਜਿਹੜੇ ਆਂਢੀ ਗੁਆਂਢੀ ਸੀ ਉਹਨਾਂ ਦਾ ਪਤਾ ਕੌਣ ਕੌਣ ਸੀ? ਸਾਡੇ ਕੋਲ ਐਸ ਪਾਸੇ ਰਖਈਏ ਸਨ। ਅੱਛਾ। ਉਹ ਰਖਈਏ ਸਦਾਉਂਦੇ ਸਨ ਉਹ ਅੱਛਾ। ਕਿ ਜ਼ਮੀਨਾਂ ਦੇ ਮਾਲਕ ਸਨ ਤੇ ਤਕੜੇ ਬੰਦੇ ਸਨ ਉਹ। ਤਾਂ ਉਹਨੂੰ ਰਖਈਏ ਸਦਾਉਂਦੇ ਸੀ। ਅੱਛਾ। ਤੇ ਇਹ ਨਹੀਂ ਪਿੰਡ 'ਚ ਅੱਛਾ। 10 20 ਮੀਲ ਤੱਕ ਪਿੰਡ 'ਚ ਸਕੂਲ ਵੀ ਹੈਗਾ ਸੀ? ਨਹੀਂ ਸਕੂਲ ਸਾਡੇ ਕੋਲ ਨਹੀਂ ਸੀ। ਅੱਛਾ। ਲਾਗੇ ਲਾਗੇ ਕੋਈ ਨਹੀਂ ਸੀ? ਨਹੀਂ ਸਾਥੋਂ ਕੋਈ 2-2.5 ਮੀਲ ਪਾਸੇ ਸਕੂਲ। ਅੱਛਾ। ਤੁਹਾਡੇ ਪਿੰਡ ਦੇ ਲਾਗੇ ਲਾਗੇ ਕਿਹੜੇ ਪਿੰਡ ਸੀ? ਸਾਡੇ ਲਾਗੇ ਸੀ ਮਿਸ਼ਰੀ ਵਾਲਾ ਅੱਛਾ। ਤੇ ਉਹਦੇ ਨਾਂ ਸੀ ਮੋਰਾਂ ਵਾਲੀ ਪਿੰਡ। ਅੱਛਾ। ਪੱਕਾ ਪਿੰਡ ਸੀ। ਅੱਛਾ।
ਇਸ ਪਾਸੇ ਜੰਡ ਵਾਲਾ ਸੀ ਅੱਛਾ ਤੇ ਇਸ ਪਾਸੇ ਢੁੱਡੀ ਕੇ ਸੀ ਤੇ ਇਸ ਪਾਸੇ ਫਿਰ ਰੋਡੇ ਸੀ। ਅੱਛਾ ਇਸ ਪਾਸੇ ਚੰਦ ਸਨ, ਅੱਛਾ ਪਿੰਡ ਦਾ ਨਾਂ ਚੰਦ ਸੀ। ਅੱਛਾ 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 ਉਹ ਅੱਡਾ ਸੀ ਉੱਥੇ ਬਣਿਆ, ਕਸਬਾ ਪਿੰਡ ਸੀ। ਅੱਛਾ ਹਾਂ, ਜਿਵੇਂ ਸ਼ਹਿਰ ਚੋਂ ਨਹੀਂ ਚੀਜ਼ ਚਲਾਈ ਦੀ, ਹੂੰ ਉਹ ਇਸ ਤਰ੍ਹਾਂ ਸੀ ਉਹ ਜਿਹੜੇ ਚੰਦ ਸਨ। ਅੱਛਾ ਅੱਛਾ ਤੇ ਪੱਕੀ ਸੜਕ ਜਾਂਦੀ ਸੀ ਉੱਥੇ। ਪੱਕੀ ਸੜਕ ਜਾਂਦੀ ਸੀ। ਤਾਂ ਆਪਣਾ ਵਾਲੇ ਸਾਹਿਬ ਉੱਥੇ ਕੀ ਕਰਦੇ ਹੁੰਦੇ ਸੀ? ਉਹ ਸਾਡਾ ਪਿਓ ਜਾਂ ਤਾਂ ਗੱਡੇ ਬਣਾਏ ਪੱਕੇ ਅੱਛਾ ਤੇ ਜਾਂ ਸੰਦੂਕ ਬਣਾਉਣੇ ਸੀ ਲੱਕੜ ਦੇ। ਅੱਛਾ ਤੇ ਸੰਦੂਕ ਦੀ ਕੀਮਤ ਹੁੰਦੀ ਸੀ ਉਸ ਨੂੰ 400-450 ਰੁਪਈਆ। ਅੱਛਾ ਤੇ ਉਹ ਤਾਂ ਨੂੰ ਉੱਚੀ ਹੁੰਦੀ ਆ, ਇਹ ਪੇਟੀਆਂ ਹੁੰਦੀਆਂ ਨਾ, ਨਹੀਂ ਉਹ ਤਾਂ ਨੂੰ ਉੱਚੀ ਨਹੀਂ ਕੋਠਾ ਬਣਿਆ ਹੁੰਦਾ ਅੱਛਾ ਇਸ ਵਿੱਚ। ਤੇ ਗੱਡਾ ਪੱਕਾ ਬਣਾਉਣਾ ਤੇ ਗੱਡੇ ਦਾ ਬਣਾ ਲੈਣਾ 500 600 500 600। ਅੱਛਾ ਗੱਡਾ ਬਣਾਉਣ ਦਾ ਆ ਗੱਡਾ ਬਣਾਉਣ ਦਾ ਬਣਵਾਈ ਉਹਨੇ। ਸਹੀ। ਤੇ ਜੇ 15-15 ਮਣ 20 ਮਣ ਲੋਹਾ ਲਾ ਦੇਣਾ ਉਹਨੂੰ, ਪਿੱਤਲ ਮਣ ਲਾ ਦੇਣਾ। ਅੱਛਾ ਹਾਂ, ਲੋਹੇ ਪਾਗਣਾ ਟੋਏ ਜੇ ਤੇ ਉਹ ਪਿੱਤਲ ਢਾੜਨਾ। ਅੱਛਾ ਸਹੀ ਸਹੀ। ਤੇ ਤੁਸੀਂ ਵੀ ਫਿਰ ਵਾਲੇ ਸਾਹਿਬ ਦੇ ਨਾਲ ਕਰਿਆ ਕਰਦੇ ਸੀ? ਨਾ ਜੀ, ਕੋਈ ਕਰ ਐਵੇਂ ਝੂਠ ਮਾਰੀਏ। ਤੁਸੀਂ ਕੀ ਕਰਦੇ ਸੀ? ਡੰਗਰ ਚਾਰਦਾ ਸੀ ਮੈਂ। ਅੱਛਾ ਤੇ ਜ਼ਮੀਨ ਸਾਡੀ 5 ਕਮਾਂ ਸੀ ਤੇ ਉਹ ਮੇਰਾ ਭਰਾ ਸੀ ਜਿਹੜਾ ਉਹ ਵਾਹੀ ਕਰਦਾ ਸੀ। ਆਪਣੀ ਜ਼ਮੀਨ ਵੀ ਹੈਗੀ ਸੀ? ਹਾਂ, 5 ਕਮਾਂ ਜ਼ਮੀਨ ਸੀ, 5 ਕਿੱਲੇ। ਅੱਛਾ 5 ਕਿੱਲੇ ਜ਼ਮੀਨ ਸੀ। ਹਾਂ। ਤੇ ਉਹ ਭਾਈ ਵੱਡਾ ਵਾਹੀ ਕਰਦਾ ਸੀ, ਤੁਸੀਂ ਡੰਗਰ ਚਾਰਦੇ ਸੀ। ਤੇ ਡੰਗਰ ਇਕੱਲੇ ਹੀ ਚਾਰਦੇ ਹੁੰਦੇ ਸੀ ਕਿ ਨਾਲ ਹੋਰ ਵੀ ਹੈ? ਨਾਲ ਬਥੇਰੇ ਸਿੱਖਾਂ ਦੇ ਮੁੰਡੇ ਸੀ, ਮੁਸਲਮਾਨਾਂ ਦੇ ਮੁੰਡੇ ਸੀ। ਸਿੱਖਾਂ ਦੇ ਮੁੰਡੇ ਬੇਲੀ ਹੈਗੇ ਸੀ ਤੁਹਾਡੇ? ਹਾਂ। ਉਹਨਾਂ ਦੇ ਨਾਂ? ਨਾ ਇੱਕ ਦਾ ਨਾਂ ਸੀ ਗਿਆਨ। ਅੱਛਾ। ਤੇ ਇੱਕ ਦਾ ਨਾਂ ਸੀ ਬੱਗਰ ਉਹਨੂੰ ਸਾਡੇ ਸੀ ਅਸੀਂ। ਅੱਛਾ। ਤੇ ਇੱਕ ਦਾ ਜੀਤਾ। ਅੱਛਾ। ਹਾਂ। ਤੇ ਇੱਕ ਦਾ ਨਾਂ ਅਮਰ ਸਿੰਘ। ਅਮਰ ਸਿੰਘ। ਅੱਛਾ। ਤੇ ਮੁਸਲਮਾਨਾਂ ਦੇ ਮੁੰਡੇ ਸੀ, ਇੱਕ ਨਾ ਸੀ ਮੁਹੰਮਦ ਹਸਨ, ਇੱਕ ਨਾ ਅਜੀਜ਼, ਇੱਕ ਨਾ ਸਦੀਕ ਤੇ ਇੱਕ ਨਾ ਹਯਾਤੀ। ਇਕੱਠੇ ਮਾਲ ਚਾਰਿਆ ਕਰਦੇ ਸੀ? ਹਾਂ, 5-5 6 ਇਕੱਠੇ ਮਾਲ ਚਾਰਦੇ। ਅੱਛਾ ਅੱਛਾ। ਤੇ ਕੀ ਉਹ ਮੱਝਾਂ ਚਾਰਦੇ ਸੀ? ਮੱਝਾਂ ਵੀ ਵਿੱਚੇ ਗਾਈਆਂ। ਅੱਛਾ, ਬੱਕਰੀਆਂ ਸ਼ੱਕਰੀਆਂ ਨਹੀਂ ਹੈਗੀਆਂ ਸੀ? ਨਹੀਂ, ਬੱਕਰੀਆਂ ਛੱਕਰੀਆਂ ਇੱਕ ਦੋ ਹੋਣੀ, ਬੱਕਰੀ ਉਹ ਨਾ ਨਹੀਂ ਸੀ ਨਾਲ ਰਹਾਉਂਦੇ। ਅੱਛਾ, ਗਾਈਆਂ ਮੱਝਾਂ ਸੀ। ਗਾਈਆਂ ਮੱਝਾਂ ਚਰਾਉਂਦੇ ਹੁੰਦੇ ਸੀ। ਤੇ ਉਹ ਪਿੰਡੋਂ ਬਾਹਰ ਲੈ ਜਾਣਾ ਕਿੱਥੇ ਚਰਾਉਣਾ? ਪਿੰਡੋਂ ਬਾਹਰ ਲੈ ਜਾਣੇ। ਅੱਛਾ, ਟਿੱਬੇ ਟੁੱਬੇ ਸੀ ਕਿਤੇ ਜਿੱਥੇ ਜਾ ਕੇ ਚਰਾਉਂਦੇ ਸੀ? ਆਹ ਪਿੰਡੋਂ ਟਿੱਬੇ ਤਾਂ ਸਾਡੇ ਹੈ ਕੋਈ ਨਹੀਂ ਸੀ। ਤੇ ਜਿਹੜੇ ਵਿਹਲੇ ਜੀ ਹੋਣੇ ਨਾ ਬਾਹਰ, ਉਹਨੇ ਘਾਹ ਵੀ ਹੋਣਾ, ਫੋੜਕਾਂ ਫੁੱਟੀਆਂ ਹੋਣੀਆਂ, ਉਹ ਖੂੰਦੇ ਰਹਿਣਾ, ਘਾਹ ਖੂੰਦੇ ਰਹਿਣਾ, ਖਾਲਾ ਖੂਣਾ ਚ ਵਾੜ ਕੇ। ਅੱਛਾ ਅੱਛਾ। ਕਰਨਾ ਤਾਂ ਲੋਕਾਂ ਦਾ ਜਾੜਾ, ਬਾਅਦ ਆਪਣਾ ਜਵਾਰ ਵੇਖਿਆ ਇੱਥੇ ਕੋਈ ਨਹੀਂ ਮਾਲ ਛੱਡਣਾ ਚੋਰੀ ਜੀ। ਤੇ ਜਦੋਂ ਉੱਥੇ ਮਾਲ ਚਾਰਦੇ ਹੁੰਦੇ ਸੀ ਨਾਲ, ਉੱਥੇ ਤੁਸੀਂ ਰਹਿੰਦੇ ਹੁੰਦੇ, ਕਿਵੇਂ ਰਹਿਣ ਸਹਿਣ ਸੀ ਤੁਹਾਡਾ ਉੱਥੇ ਜਿਹੜਾ ਪਿੰਡ ਦੇ ਵਿੱਚ ਸਿੱਖਾਂ ਨਾਲ? ਅੱਛਾ, ਸਿੱਖਾਂ ਨਾਲ ਆਉਣ ਜਾਣ ਹੈਗਾ ਸੀ? ਬਿਲਕੁਲ, ਆਉਣ ਜਾਣ, ਵਿਆਹਾਂ ਸ਼ਾਦੀਆਂ ਦੇ ਵਿੱਚ ਆਉਣਾ ਜਾਣਾ। ਅੱਛਾ। ਹਾਂ, ਉਹਨਾਂ ਵੀ ਰੋਟੀ ਸਾਡੇ ਕੋਲ ਲੈਣੀ ਆ। 5 ਸਿਰ ਹਲਵਾਈ ਘਰ ਕਰਦੇ, ਉਹ 5 ਸਿਰ ਘਰ ਦਾ ਤੋੜ ਕੇ ਕਰ ਦੇਣਾ ਉਹਨਾਂ ਨੂੰ। ਅੱਛਾ। ਅਸੀਂ ਵੀ ਤੋੜ ਕੇ ਲੈਣਾ ਉਹਨਾਂ ਕੋਲ ਵਿਆਹ 'ਚ। ਅੱਛਾ। ਹਾਂ, ਉਹਨੇ ਪਕਾਉਣਾ, ਨਾਈ ਨੇ ਪਕਾਉਣਾ। ਅੱਛਾ। ਤੇ ਉਹਨਾਂ ਦੇ 2-4 ਬੰਦੇ ਹੋਣੇ ਮੋਤਬਰ, ਸਾਡੇ ਵੀ 2-4 ਬੰਦੇ ਹੋਣੇ ਮੋਤਬਰ। ਤੇ ਬਸ ਜਦੋਂ ਪੱਕ ਗਿਆ, ਹਮ ਕਿਉਂ ਵੀ ਸਨ ਉਹ ਤੋੜ ਕੇ 5-5 ਫੀ ਕਰਦਾ ਲਈ ਉਹਨਾਂ ਨੇ। ਅੱਛਾ। ਹਾਂ, ਸਿੱਖਾਂ ਵੀ ਲਈ ਜਾਣਾ। ਫਿਰ ਨਿਉਂਦਰਾ ਭਾਜੀ ਨਿਉਂਦਰਾ ਵੀ ਦੇਣਾ ਉਹਨਾਂ ਨੂੰ। ਪਿੰਡ ਦਾ ਲੰਬੜਦਾਰ ਜਿਹੜਾ ਸੀ ਉਹ ਸਿੱਖ ਸੀਗਾ। ਕੀ ਨਾਂ ਸੀ ਉਹਦਾ? ਉਹਦਾ ਨਾਂ ਸੀ ਕਰਬਾਲ ਸਿੰਘ। ਅੱਛਾ। ਤੇ ਉਹਨੂੰ ਆਂਦੇ ਬੋਗੜ ਹੀ ਸੁੱਤਣ ਪਾਈ ਹੋਈ ਜਿਹੜੀ ਸੁੱਤ। ਅੱਛਾ। ਤੇ ਬੋਗੜ ਤਿੰਨ ਭਰਾ ਸਨ। ਕਿਰਪਾਲ ਸਿੰਘ ਤੇ ਆਪਣਾ ਬੋਗੜ ਆਂਦੇ ਹੁੰਦੇ ਸੀ ਉਹਨੂੰ? ਬੋਗੜ। ਅੱਛਾ ਅੱਛਾ, ਸਹੀ। ਬੇਲੀ ਤੁਹਾਡੇ ਉੱਥੇ ਸਿੱਖ ਵੀ ਸੀ, ਮੁਸਲਮਾਨ ਵੀ ਸੀ, ਸਾਰੇ ਹੀ ਹੈ? ਹਾਂ। ਅੱਛਾ ਅੱਛਾ। ਤੇ ਉੱਥੇ ਇੱਕ ਦੂਸਰੇ ਨਾਲ ਘੁਲ ਮਿਲ ਕੇ ਰਹਿੰਦੇ ਸੀ? ਕੋਈ ਬਿਲਕੁਲ ਘੁਲ ਮਿਲ ਕੇ ਰਹਿੰਦੇ ਸੀ। ਅੱਛਾ ਅੱਛਾ। ਹੋਰ ਕੋਈ ਗੱਲ ਯਾਦ ਉੱਥੋਂ ਦੀ ਕੋਈ? ਉਹ ਪੁੱਛੋ ਕਿਹੜੀ ਪੁੱਛਦੇ? ਜਿਵੇਂ ਮਤਲਬ ਤੁਸੀਂ ਉੱਥੇ ਕਿੰਝ ਰਹਿੰਦੇ ਹੁੰਦੇ ਸੀ ਕੋਈ? ਆਹੋ, ਉਹ ਜਦੋਂ ਜਾਂਦੇ ਅੱਛਾ ਅੱਜ ਸਲਾਹ ਕਰ ਲੈਣੀ ਆ ਵੀ ਅੱਜ ਆਪਾਂ ਫਲਾਣੇ ਪਿੰਡ ਚਲੀਏ ਤੇ ਅੱਜ ਉੱਥੋਂ ਜਾਂ ਤਾਂ ਆਪਾਂ ਖੱਟਾ ਲੋ ਕੱਢ ਕੇ ਆਈਏ। ਹੈ ਨੀ? ਖੱਟਾ ਲੋ ਕੱਢ ਕੇ ਆਈਏ, ਲੜ ਕੇ ਆਈਏ। ਅੱਛਾ। ਤੇ ਆਪਣੇ ਮਾਲ ਕੇ ਖਾ ਕੇ ਆਈਏ ਤੇ ਜਾਂ ਉਹਨਾਂ ਦਾ ਖੱਟਾ ਲੋ ਕੱਢ ਕੇ ਆਈਏ। ਅੱਛਾ। ਚੰਗਾ। ਅਸੀਂ ਉਹ ਪੱਕੇ ਜਾਂਦੇ ਰਹੇ, ਪੱਕੇ ਉੱਥੇ ਜ਼ਮੀਨ ਸਾਡੀ ਉਹ ਪਾਸੇ ਖੁੱਲ੍ਹਾ ਸੀ ਰਕਬਾ। ਅੱਛਾ, ਉਹ ਹੁਣ ਅਸੀਂ 7 ਜਣੇ ਹੋਈਏ, ਉਹ 9 ਜਣੇ ਹੋਣ। ਅੱਛਾ। ਆਹ ਵੇਖੀ ਜਾਏਗੀ। ਚੰਗਾ। ਤੇ ਸਾਡੇ ਬਾਜੀਗਰ ਹੈ ਸਨ ਤੇ ਉਹਨਾਂ ਨੂੰ ਘੰਟਾ ਕੁ ਅਸੀਂ ਲਾਉਣਾ ਉਹਦੇ ਕੋਲ, ਉਹ ਜਾ ਸਿੱਖਣੀ।
ਅੱਛਾ ਉਹ ਗਲਤ ਤਰੀਕੇ ਕੀ ਸਾਜੀ ਉਹਨੂੰ ਉਹ ਜੇ ਸੱਟ ਤੋਂ ਬਚਦਾ ਕਿ ਸੱਟ ਮਾਰੀ ਨੂੰ ਐਂ ਕਰ ਦੇਣਾ ਐਂ ਕਰ ਦੇਣਾ। ਉਹ ਗੱਤਕਾ ਕੀ ਹਾਂ ਗੱਤਕਾਰ ਨੂੰ ਖਾਦੇ ਸੀ। ਅੱਛਾ ਚਲੋ ਜੀ ਉਹ ਇੱਕ ਸਿੱਖਾਂ ਦਾ ਮੁੰਡਾ ਕਹਿੰਦਾ ਮੈਂ ਛੇੜਦਾ ਗੱਲ। ਕਹਿੰਦੇ ਸੁਣਾ ਵੀ ਦੋਸਤਾ ਕੀ ਹਾਲ ਹੈ? ਕਹਿੰਦਾ ਤੇਰੀ ਭੈਣ ਦੇ ਠੋਕ। ਅੱਛਾ ਅਜੇ ਇਹ ਤਾਂ ਗੱਲ ਵਧਣ ਆ ਪਈ। ਗੱਲ ਕਰ ਜੇ ਅਸੀਂ ਉਹਨਾਂ ਨੂੰ ਮੰਜੀ ਦੇ ਪਾਣੀ ਕਰ ਦਿੱਤੇ। ਅੱਛਾ ਕੋਟ ਕੇ ਕੁੱਟ ਕੇ ਕਿ ਅਸੀਂ ਇੱਕ ਚੂੜੇ ਦਾ ਮੁੰਡਾ ਰੱਖਿਆ ਹੁੰਦਾ ਸੀ। ਅਗਲੇ ਅਸੀਂ ਲੜ ਪਈਏ ਨਾ ਤੇ ਮਾਲ ਸਾਰਾ ਭਜਾ ਦੇਣਾ। ਅੱਛਾ ਉਹਨੇ ਮਾਲ ਭਜਾ ਲੈਣਾ। ਉਹ ਲਿਆ ਕੇ ਬਾੜ ਕੇ ਛੱਪੜ 'ਚ ਜਾ ਕੇ ਨਹਾ ਨੂ ਕੇ ਉਹਨੇ ਘਰੋਂ ਕੋਲੀ ਵੜ ਜਾਣਾ ਮਾਲ ਨੇ। ਅਸੀਂ ਜਾਣਾ ਮਗਰੋਂ ਲੜ ਕੇ ਸਾਡੇ ਵੀ ਸੱਟਾਂ ਵੱਜੀਆਂ ਹੋਣੀਆਂ ਵੀ ਇਹ ਸਾਡੇ ਨਹੀਂ ਵੱਜੀਆਂ ਹੋਣੀਆਂ। ਅਤੇ ਉਹ ਅਸੀਂ ਫਿਰ ਕਹਿੰਦੇ ਨਾ ਘਰ ਨਹੀਂ ਦੱਸਣਾ। ਘਰੇ ਨਹੀਂ ਸੀ ਦੱਸਿਆ ਕਦੇ। ਅੱਛਾ ਅੰਮੀ ਅੱਬੂ ਨੂੰ ਪਤਾ ਨਹੀਂ ਸੀ ਹੁੰਦਾ ਘਰ ਵਾਲਦਿਆਂ ਨੂੰ। ਹਾਂ ਤੇ ਉਹ ਜੋ ਕੁੱਟੇ ਨਾ ਉਹ ਤੇ ਮੰਜੀ ਦੇ ਕਈ ਬੋਲਣੋਂ ਰਹਿ ਗਏ। ਉਹ ਪੰਚਾਇਤ ਗਈ। ਅੱਛਾ ਉਸ ਪਿੰਡ ਦੀ ਬਣ ਕੇ ਨਾ ਇਕੱਠੇ ਹੋ ਕੇ 15-20 ਬੰਦੇ ਗਏ। ਅੱਛਾ ਉਦੋਂ ਏਦਾਂ ਪੰਚਾਇਤਾਂ ਬਣਦੀਆਂ ਸੀ। ਹਾਂ ਹਾਂ ਅੱਛਾ ਤੇ ਉਹ ਗਏ ਤੇ ਉਹ ਕਹਿਣਗੇ ਵੀ ਹਾਂ ਬਈ ਸੱਦ ਲੈ ਨੰਬਰਦਾਰ ਨੂੰ। ਅੱਛਾ ਨੰਬਰ ਵਿੱਚ ਕਰੋ ਇੱਕ ਹਰੀ ਸਿੰਘ ਸੀ ਉਹਨੂੰ ਚਾਚਾ ਸੀ ਆਉਣਾ ਸੀ। ਅੱਛਾ ਤੇ ਉਹ ਕਦੇ ਮਾਂ ਚ ਉਹਨੂੰ ਕੀ ਪਤਾ। ਅਗਰ ਇੱਕ ਲੋਹਾਰਾਂ ਦਾ ਮੁੰਡਾ ਸੀ। 2 ਬਟੂਆਂ ਦੇ ਸਨ ਤੇ ਫਲਾਣਿਆਂ ਇੱਕ ਰਖਈਆਂ ਦਾ ਸੀ ਇੱਕ ਮਾਛੀਆਂ ਦਾ ਸੀ। ਅੱਛਾ ਉਹ ਕਹਿੰਦੇ ਲੋਹਾਰਾਂ ਮੁੰਡੇ ਕਸਮਾਂ ਝੂਠ ਮਾਰਦਾ। ਅੱਛਾ ਉਹ ਕਦੇ ਮਾਰ ਹੀ ਨਹੀਂ ਛੱਡਿਆ ਉਹਨੇ ਤਾਂ। ਫਿਰ ਤੂੰ ਮੈਂ ਉਹ ਲੋਹਾਰਾ ਮੁੰਡਾ ਸੀ ਕੋਈ ਹੋਰ ਹੋਣਾ ਜਾ ਕੇ ਵੇਖੋ। ਤੇ ਰਖਈਆਂ ਦੀ ਵੀ ਜ਼ਮੀਨ ਇੱਧਰ ਬਟੂਆਂ ਦੀ ਜ਼ਮੀਨ ਇੱਧਰ ਉਹਦੇ ਇਹਨੇ ਕੀ ਕਰੀ ਜਾਣਾ ਸੀ। ਇਹ ਸਭ ਝੂਠ ਹੈ ਤੁਹਾਡਾ। ਉਹ ਸਿੱਖ ਦੇ ਨਾ ਇੱਕ ਨਹੀਂ ਕਹਿੰਦੇ ਸੀ ਉਹਨਾਂ ਨੂੰ। ਅੱਛਾ ਹਾਂ ਤੇ ਜੇ ਲੜਨਾ ਵੀ ਤਾਂ ਮੈਂ ਤਿਆਰ ਹਾਂ ਸੀ। ਫਿਰ ਪਾਣੀ ਪੀਣੇ ਪੀ ਬੈਠੋ। ਅੱਛਾ ਉਹ ਗੱਲ ਗਈ ਉਹਨਾਂ ਨੂੰ ਮਾਫੀ ਮੰਗਣੀ ਪਈ। ਅੱਛਾ ਆਇਆ ਰਮਾ ਲੈ ਕੇ ਮਾਫੀ ਮੰਗਣੀ ਪਈ ਤੇ ਕਈ ਮੁੰਡੇ ਨੇ ਮਹੀਨਾ ਨਹੀਂ ਉੱਠੇ। ਅੱਛਾ ਇਉਂ ਵੀ ਹੁੰਦੀ ਰਹੀ ਸੀ। ਸਹੀ ਸਹੀ ਤੇ ਸਾਡੇ ਵੀ ਸੱਚ ਵਿੱਚ ਤੇ ਜਿਸ ਮੌਕੇ ਮੈਂ ਸੰਨ 47 ਦਾ ਗਦਰ ਕਿੱਦਾਂ ਪਿਆ ਤੇ ਉਤੋਂ ਕੀ ਹੋਇਆ ਸੀ? ਅੱਛਾ ਉਦੋਂ ਪਹਿਲਾਂ ਇਸ ਤਰ੍ਹਾਂ ਨਾ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਜਿਵੇਂ ਆ ਹੁਣ ਆਪਾਂ ਕੋਈ ਵੰਡ ਕਰੀਏ। ਅੱਛਾ ਸਾਡੇ ਸੁਣਦੇ ਆ ਗੱਲ ਅਸੀਂ ਕਿਹੜਾ ਵਿੱਚ ਜਾਂਦੇ ਸਾਂ ਵੀ ਉਹ ਆਉਂਦੇ ਸੀ ਕਸੂਆ ਜਿਹੜਾ ਨਾ ਬਾਬਰ ਨਗਰ ਬਾਬਰ ਨੇ ਸਾਡੇ 'ਚ ਬਣਦਾ। ਅੱਛਾ ਤੇ ਸਾਡੇ ਕੈਦੇ ਆਦਮ ਕੱਲਾ ਹੀ ਤੇ ਨਾਲ ਸੀ ਲਿਆਕਤ ਅਲੀ ਇਹ 2 ਸੀ। ਉਹਨਾਂ 4-5 ਲੀਡਰ ਕਰਤਾਰ ਸਿੰਘ ਤਾਰਾ ਸਿੰਘ ਤੇ ਗੁਰਦੇਵ ਸਿੰਘ ਤੇ ਇੱਕ ਦਿਨ ਉਹ ਹੋਰ ਸੀ ਉਹ ਤੇ ਉਹ ਨਹਿਰੂ ਲਾਲ। ਅੱਛਾ ਇਹ 4-5 ਜਣੇ ਸਨ। ਅਜੇ ਇਹ ਆਦੇ ਸੀ ਕਿ ਜਿਹੜੇ ਨੇ ਨਾਭਾ ਪਟਿਆਲਾ ਉਹ ਸਾਡੇ 'ਚ ਆਉਣਾ ਚਾਹੀਦਾ 6 ਜ਼ਿਲ੍ਹੇ। ਅੱਛਾ ਫਿਰ ਗੱਲ ਪੂਰੀ ਹੁੰਦੀ ਰੌਲਾ ਪੈਂਦਾ ਖੀਰ ਜੀ ਕਿ ਆਦਮੀ ਆਖੇ ਸਾਡੇ ਜਿੰਨਾ ਬਣਦਾ ਹੋਣਾ ਚਾਹੀਦਾ। ਅੱਛਾ ਤੇ ਇਹ ਫਿਰ ਵੀ ਧੋਖੇ ਨਾਲ ਜਿਹੜੇ ਜ਼ਿਲ੍ਹੇ ਗਏ ਨੇ 4-6 ਇਹ ਧੋਖੇ ਨਾਲ ਗਏ। ਉਹ ਕਿਹੜੇ ਫਿਰੋਜ਼ਪੁਰ ਨਾਭਾ ਪਟਿਆਲਾ ਤੇ ਲੁਧਿਆਣਾ ਤੇ ਇੱਕ ਹੋਰ ਫਿਰ ਕਿਹੜਾ ਸੀ। ਅੱਛਾ ਸਹੀ ਉਹ ਫਿਰ ਜਦੋਂ ਗਦਰ ਪਿਆ ਤੇ ਉੱਥੋਂ ਪਿੰਡ ਚੋਂ ਮੁਸਲਮਾਨ ਫਿਰ ਉੱਠ ਗਏ ਕਿੱਦਾਂ ਉੱਠੇ ਕੀ? ਉਹ ਫਿਰ ਨਾ ਸਾਡੇ ਨਾਲ ਕੀਤਾ ਬਾਹੀਂ ਤਬਾਦਲਾ। ਅੱਛਾ ਬਾਹੀਂ ਤਬਾਦਲਾ ਕੀਤਾ। ਉਹ ਫਰੀਦਕੋਟ ਰਾਜਾ ਆਪ ਆਇਆ ਆ ਕੇ ਪਿੰਡਾਂ 'ਚ ਬਹਿ ਗਿਆ। ਅੱਛਾ ਇਹ ਸਾਡੇ ਕੋਲ ਹਰ ਸ਼ੈ ਲਿਖਾਈ ਜ਼ਮੀਨ ਲਿਖਾਈ ਡੰਗਰ ਲਿਖਾਏ ਭਾਂਡੇ ਲਿਖਾਏ। ਅੱਛਾ ਵੀ ਮੇਰੀਆਂ ਕੋਠੀਆਂ ਹੈ ਨਾ ਬੂਰਿਆਂ ਦੇ ਕੋਲ ਤੇ ਤੁਸੀਂ ਇੱਥੋਂ ਠੇਜੋ ਨਹੀਂ ਥਾਂ ਆ ਜਾਓ ਤੇ ਉੱਥੇ ਤੇ ਥਾਂ ਮਿਲ ਜੂਗਾ। ਅੱਛਾ ਜ਼ਮੀਨ ਵੀ ਮਿਲ ਜਾਏਗੀ। ਸਹੀ ਹੈ। ਅੱਛਾ ਚੰਗਾ ਜੀ। ਅੱਛਾ ਉਹ ਪਿਛਲਾ ਕੁ ਪੈਰ ਹੋਇਆ 5-4 ਦਿਨ ਲੰਘ ਗਏ ਤੇ ਆ ਗਏ ਉੱਠੋ ਜੀ ਰਾਤ ਹੀ ਫਰੀਦਕੋਟ ਰਹੇ ਤੇ ਸਵੇਰ ਨੂੰ ਤੁਰ ਪਏ ਸੀ। ਅੱਛਾ ਉਹ ਜਿਹੜੇ ਪਿੰਡ 'ਚ ਸਿੱਖ ਸੀ ਜਾਂ ਦੂਸਰੇ ਤੁਹਾਡੇ ਬੇਲੀ ਸੀ ਉਹ ਨਾ ਆਂਦੇ ਨਹੀਂ ਸੀ ਵੀ ਯਾਰ ਰਹੋ ਤੁਸੀਂ ਕਿੱਥੇ ਚੱਲੇ ਹੋ ਯਾਰ? ਉਹ ਰੋਂਦੇ ਸਨ। ਅੱਛਾ ਆਪਣੇ ਪਾਪਾ ਦੇ ਰੋਂਦੇ ਸਨ ਪਰ ਪੇਸ਼ ਹੀ ਨਹੀਂ ਜਾਂਦੀ ਕਿਉਂਕਿ ਹਿੰਦੂਆਂ ਨੇ ਤਬਾਦਲਾ ਕੀਤਾ ਸੀ ਮੁਸਲਮਾਨਾਂ ਨੇ। ਤੇ ਇਹ ਗੱਲ ਚੁੱਕੀ ਸੀ ਇਹਨੇ ਡਾਕਟਰ ਅਕਬਾਲ ਨੇ ਇਹ ਮੁਸਲਮਾਨ ਦਾ ਹਿੱਸਾ ਨਹੀਂ ਗਾ। ਤੇ ਫਿਰ ਉਹਦੀ ਉਮਰ ਥੋੜ੍ਹੀ ਸੀ ਦੱਸਦੇ ਉਹਨੇ ਫਿਰ ਹਿਸਾਬ ਲਾਇਆ ਕੈਦੇ ਆਦਮ ਦਾ
ਇਹਦਾ ਨਾਂ ਇਹਨੂੰ ਪਹਿਲਾਂ ਸਾਡੇ ਮੁਹੰਮਦ ਅਲੀ ਮਿਸਟਰ ਨਾ ਕਿਉਂਕਿ ਇਹ ਪੇਟੋਂ ਮਾਨ ਅੰਗਰੇਜ਼ੀ ਦੇ ਸੀ ਤੇ ਪੁੱਤਰ ਮੁਸਲਮਾਨ ਦਾ ਇਹ ਜਿਹੜਾ ਬਾਬਾ ਕੈਦ ਆਜ਼ਮ ਹੈ ਇਹ ਤੇ ਬੀਬੀ ਫਾਤਮਾ ਭੈਣ ਇਹਦੀ ਅੱਛਾ ਫਿਰ ਤੁਸੀਂ ਉੱਥੋਂ ਚੱਲੇ ਅਸੀਂ ਉੱਥੋਂ ਮੂਸਲ ਗਏ ਆ ਤੇ ਉੱਥੇ ਇਹ ਵੇਲੇ ਅੱਗੇ ਸਿੱਖਵਾਦ ਬਹੁਤ ਸੀ ਤੇ ਗੱਡੀ ਜਾ ਖਲੋਤੀ ਹੈ ਗੱਡੀ ਆ ਗਈ ਰੇਲ ਇੱਧਰੋਂ ਗਈ ਗੱਡੀ ਉਹ ਸਾਰੀ ਸਿੱਖਾਂ ਦੀ ਪਈ ਅੱਛਾ ਤੇ ਉਹਨਾਂ ਕੋਲ ਜਿਹੜੇ ਬਰਛੇ ਤਲਵਾਰਾਂ ਗੰਡਾਸੇ ਬੰਦੂਕਾਂ ਤੇ ਉਹ ਅਸੀਂ ਤਾਂ ਹੁਣ ਸਾਡਾ ਕਾਫਲਾ ਸੀਗਾ 16 ਮੀਲ ਵਿੱਚ ਅੱਛਾ ਤੇ ਉਹ ਐ ਮੈਨੂੰ ਹੋਵੇ ਕਿ ਜਿਵੇਂ ਬਾਜੇ ਟਾਂਡੇ ਨਹੀਂ ਹੁੰਦੇ ਵਾਣ 'ਚ ਬੀਜੇ ਵੇ ਇਹ ਸਿੱਖ ਐ ਮੈਨੂੰ ਹੋ ਜਾਂਦੇ ਬਹੁਤ ਸੰਘਣੇ ਸਿੱਖ ਅੱਛਾ ਤੇ ਇਹਦੇ ਨੇੜੇ ਤੇ ਮੁਸਲਮਾਨ ਸਿਪਾਹੀ ਜਿਹੜੇ ਹੁਣ ਉਹ ਸਾਰੇ 2 ਕਿ 3 ਅੱਛਾ ਇੱਕ ਤਾਂ ਮੇਰੇ ਕੋਲ ਆ ਤੇ ਮੈਂ ਆਪਣੀ ਮਾਂ ਦੀ ਨਾ ਬਾਂਹ ਫੜ ਕੇ ਐਸਾ ਗੋਡੇ ਧਰੀ ਆ ਤੇ ਮੈਨੂੰ ਕਹਿੰਦਾ ਮਾਈ ਨੇ ਨਹੀਂ ਆਪਣਾ ਤੇ ਤੇਰੇ ਕੋਲ ਜਾਨ ਬਚਾਈ ਤੇ ਬਾਜਾ ਉਹ ਸਿਪਾਹੀ ਕਹਿਣ ਲੱਗਾ ਫੌਜੀ ਲੋਹੇ ਦੀ ਟੋਪੀ ਸੀ ਉੱਤੇ ਅੱਛਾ ਉਹ ਸਿੱਖ ਗਾਂ ਚੜ੍ਹਨ ਲੱਗੇ ਉਹਨੇ ਐਂ ਕੀਤੀ ਨਾ ਬੰਦੂਕ ਤੇ ਪਛਾਣ ਕੇ ਲੰਮੇ ਪੈ ਕੇ ਕੁੜੀ ਆਵੇ ਜੀ ਉਹ ਆਏ ਉਹਦੇ ਕੋਲ ਆਹ ਮਾਰੀ ਗੋਲੀ ਕਿਹਦੇ ਉਹ ਮੁਸਲਮਾਨ ਸਿਪਾਹੀ ਦੇ ਫੌਜੀ ਦੇ ਅੱਛਾ ਉਹ ਮਰ ਗਿਆ ਡਿੱਗ ਪਿਆ ਵਿਚਾਰਾ ਅਜੇ ਡਿੱਬਾ ਫਿਰ ਮਾਰ ਕੇ ਛੜਾ ਚੜ੍ਹ ਗਏ ਫਿਰ ਮੇਰੇ ਵੀ 8 ਮੀਲਾਂ ਵਿੱਚ ਨਹੀਂ ਤੇ ਬੰਦੇ ਨੇ ਬੰਦਾ ਛੱਡਿਆ ਉਹਨਾਂ ਨੇ ਨਹੀਂ ਕੋਈ ਧੀ ਭੈਣ ਛੱਡੀ ਚੁੱਕ ਕੇ ਲੈ ਗਿਆ ਉਹ ਆ ਗਈਆਂ ਕਿ ਬਾਈਆਂ ਜਵਾਨਾਂ ਸੀ ਜਿਹੜੀਆਂ ਚੁੱਕ ਕੇ ਲੈ ਤੋਬਾ ਮੇਰੀ ਤੋਬਾ ਯਾਰ ਕਿ ਦੁਸ਼ਮਣ ਨਾ ਕਰਾਈ ਜੇ ਛੱਡ ਅੱਲਾ ਅੱਛਾ ਫਿਰ ਮੈਨੂੰ ਕਹਿੰਦੇ ਆ ਰਾਮ ਰਾਮ ਕਹੋ ਓਏ ਮੈਂ ਕਿਹਾ ਯਾ ਅਲੀ ਮਦਦ ਆ ਮਾਰੇ ਮੇਰੇ ਕੋਲ ਨਾ ਆ ਅੱਛਾ ਹਾਂ ਦੇਖਦਾ ਨਹੀਂ ਓਏ ਹੋਏ ਹਾਂ ਇਹ ਮੇਰੇ ਬਾਤ ਕਰਨਾ ਸਿਰ ਚ ਮਾਰਿਆ ਉਹਨੇ ਹਾਂ ਜਗ ਮਾਰਿਆ ਮੈਂ ਜਗ ਪਿਆ ਅੱਛਾ ਜਗ ਤਾਂ ਉੱਤੇ ਮੇਰੀ ਮਾਂ ਦੀ ਫਿਰ ਆ ਮਾਰੀ ਤਲਵਾਰ ਉਹਨਾਂ ਨੇ ਇੱਕ ਆ ਮਾਰੀ ਤਲਵਾਰ ਮੈਂ ਕੁੜੀ ਆ ਗਈ ਤੇ ਮੇਰੀ ਮਾਂ ਮਾਰਤੀ ਉਹਨੇ ਵੇਖ ਕੇ ਤੇ ਫਿਰ ਉਹਨੇ ਆ ਮਾਰੀ ਤਲਵਾਰ ਦੀ ਖੁੱਜਾ ਅੱਛਾ ਹਾਂ ਲੱਗਿਆ ਨਿਸ਼ਾਨ ਲੱਗਿਆ ਇੱਕ ਆਈ ਦੇ ਲੱਗਿਆ ਹਾਂ ਇਹ ਜਿਹੜੀ ਲਗਾਈ ਸੀ ਫਿਰ ਖੂਨ ਵਗਾਉਣਾ ਪੈ ਫਿਰ ਬੋਲੋ ਰਹਿ ਗਿਆ ਅੱਛਾ ਹਾਂ ਫਿਰ ਪਹਿਲੇ ਦਿਨ ਮੈਂ ਪੀਛੇ ਦੇ ਮੁੜ ਗਈ ਮਿਲਟਰੀ ਮੁਸਲਮਾਨਾਂ ਦੀ ਤੇ ਪੀਛੇ ਮਰੀ ਕਿਉਂਕਿ ਰਹੇ ਨਾ ਪਾਣੀ ਦਾ ਤਾੜੀ ਤੇ ਮੈਂ ਪਾਣੀ ਲਗੇ ਪਿਆ ਮੈਂ ਕਿਹਾ ਪਾਕਿਸਤਾਨ ਮੈਂ ਮੇਰੇ ਵਾਸਤੇ ਪਾਕਿਸਤਾਨ ਇੱਥੇ ਬਣ ਗਿਆ ਜਿਹੜੇ ਉਹ ਰਹਿੰਦੇ ਆ ਸਵਾ ਕੁਛ ਹੈ ਮਾਰੋ ਮਾਰ ਦੀ ਨਹੀਂ ਹੋਇਆ ਸੀ ਮੁਸਲਮਾਨ ਆ ਤੇ ਉਹ ਪਾਣੀ ਪਿਆਉਣ ਲੱਗਦੇ ਉਹ ਛੁੱਲਣਗੀ ਆ ਵਗੀ ਜਾਏ ਪਾਣੀ ਅੱਛਾ ਗਹਿਰਾ ਜ਼ਖਮ ਲੱਗਾ ਸੀ ਇੱਥੇ ਆਹੋ ਇਹ ਮੋਰੀ ਹੋ ਗਈ ਸੀ ਬੱਚੀ ਦੇ ਆਏ ਨਾਲ ਅੱਛਾ ਹਾਂ ਤੇ ਉਹ ਫਿਰ ਲੰਮਾ ਜਿਹਾ ਪਾ ਕੁਛ ਗਿਆ ਪਾਣੀ ਕੁਛ ਨਾ ਗਿਆ ਤੇ ਉਹ ਆ ਡਾਲੇ ਨਹੀਂ ਆਹ ਲੱਕੜਾਂ ਵਾਲੇ ਇਹੋ ਜਿਹੇ ਡਾਲੇ ਹੁਣ ਉਹਨੇ ਲਸਣ ਲੰਮੇ ਪਾਈ 5 ਛਿਆਂ ਨੂੰ ਤੇ ਕਸੂਰ ਲੈ ਆਂਦਾ ਅੱਛਾ ਇਹ ਕਸੂਰ ਵਾਲਦਾ ਵੀ ਨਾਲ ਹੀ ਤੁਹਾਡੇ ਹੈ ਵਾਲਦਾ ਨਾਲ ਹੀ ਨਾ ਹੀ ਉਹ ਉੱਥੇ ਖਤਮ ਹੋ ਗਈ ਅੱਛਾ ਉਹ ਉੱਥੇ ਹੀ ਫੌਤ ਹੋ ਗਏ ਸੀ ਆਹੋ ਉੱਥੇ ਇੱਕ ਇੱਥੇ ਮਾਰੀ ਤਲਵਾਰ ਇੱਥੇ ਇੱਕ ਮਾਰੀ ਉਹ ਉੱਥੇ ਥਾਂ ਤੇ ਇੰਨੇ ਕੋ ਜਦੋਂ ਮੈਨੂੰ ਆਈ ਨਾ ਹੋਸ਼ ਤੇ 5-6 ਲਾਸ਼ਾਂ ਮੇਰੇ ਉੱਤੇ ਪਈਆਂ ਕਿਸੇ ਲੱਤ ਕਿਸੇ ਬਾਂਹ ਕਿਸੇ ਦਾ ਕੁਛ ਕਿਸੇ ਦਾ ਤੇ ਇੰਨਾ ਜਿਹਾ ਝੱਗਾ ਸੀ ਇੰਨਾ ਜਿਹਾ ਝੱਗਾ ਇਹ ਸਾਰਾ ਖੂਨ ਨਾਲ ਭਿੱਜਿਆ ਸੀ ਇੰਨਾ ਨਾ ਮੈਂ ਆਪ ਨੂੰ ਦੇਖਦਾ ਖੂਨ ਤੁਸੀਂ ਹਿਸਾਬ ਲਾ ਲਓ ਉੱਥੋਂ ਜਦੋਂ ਹਿਜਰਤ ਕਰਨ ਲੱਗੇ ਸੀ ਤੁਸੀਂ ਉੱਥੋਂ ਚੱਲੇ ਸੀ ਹਾਂ ਉੱਥੋਂ ਕਿੰਨੇ ਕੁ ਲੋਕ ਤੁਸੀਂ ਘਰ ਦਾ ਕਿੰਨੇ ਅਫਰਾਦ ਚੱਲੇ ਸੀ ਤੁਸੀਂ ਅਸੀਂ ਸਾਰੇ ਘਰੋਂ ਕੋਈ ਸਭ ਤੁਰ ਗਏ ਸੀ ਤੇ ਜਿਹਦੇ ਚੋਂ ਰਹਿ ਗਏ ਸਿਆਣੇ ਬੰਦੇ ਰਹਿ ਗਏ ਸੀ ਕਿ ਮੇਰਾ ਭਰਾ ਮੇਰੀ ਭੈਣ ਮੇਰੀ ਭਰਜਾਈ ਇਹ ਨਾਲ ਸੀ ਸਾਡੇ ਅਸੀਂ 4 ਮੀਲ ਤੇ ਮੁਸਲਮਾਨੇ ਪਿੰਡ ਸਿਆਦੀ ਕਲਾਸ ਮਿਸ਼ਰੀ ਵਾਲਾ ਤੇ ਮੁੱਦਕੀ ਇਹ ਨਿਰੇ ਮੁਸਲਮਾਨਾਂ ਦੇ ਪਿੰਡ ਸਨ ਵੀਰ ਦੇ ਜਾਂਦੇ ਰਹੇ ਨੇ ਉੱਥੇ ਜਾ ਕੇ ਲੋਕਾਂ ਨੇ ਬੰਦ ਕੀਤੇ ਸਿਆਦੀ ਦੇ ਵਿੱਚ ਤੇ ਬਾਜ਼ਾਰ ਇੱਕ ਬੰਦ ਖੁੱਲ੍ਹਾ ਰੱਖਿਆ ਤੇ ਉਹ ਸਿੱਖ ਜਾਣ ਤੇ ਪਰ ਪੇਸ਼ ਨਾ ਜਾਵੇ ਤੇ ਨਾ ਮੁਸਲਮਾਨਾਂ ਦੀ ਪੇਸ਼ ਜਾਵੇ
ਮੁਸਲਮਾਨਾਂ ਕੋਲ ਕਿਹੜੇ ਹਥਿਆਰ ਸਨ ਵੀ ਬੰਦੂਕਾਂ ਹੀ ਅਸਲੇ ਹੋਈ ਮੁੱਕ ਗਏ ਤੇ ਉਹ ਫਿਰ ਮੀਂਹ ਪੈਣ ਲੱਗ ਪਿਆ ਸਿੱਖ ਤੁਰ ਗਏ ਉਹ ਫਿਰ ਮੀਂਹ ਪੈਂਦੇ ਜੀ ਇਹ ਤੁਰੇਗਾ ਪਿੰਡੋਂ ਨਿਕਲ ਗਏ ਹਰ ਸ਼ਾਹ ਛੱਡ ਕੇ ਅੱਛਾ ਅਸੀਂ ਵੀ ਹਰ ਸ਼ਾਹ ਛੱਡ ਕੇ ਆਏ ਹਾਂ ਅੱਛਾ ਮੈਂ ਜਾਨਾਂ ਲੈ ਕੇ ਆਏ ਸੀ ਅਸੀਂ ਆਏ ਹਾਂ ਤੇ ਜਾਨਾਂ ਲੈ ਕੇ ਫਿਰ ਉਹ ਨਿਕਲੇ ਅੱਛਾ ਉਹ ਮੇਰਾ ਭਰਾ ਦੱਸਦਾ ਹੁੰਦਾ ਸੀ ਵੀ ਫਿਰ ਅਸੀਂ ਐਸੇ ਤੁਰੇ ਆਏ ਹਾਂ ਨਾਲ ਭਾਈ ਵੀ ਸੀ ਤੁਹਾਡੇ ਨਹੀਂ ਉਹ ਹੋਰ ਕਾਫਲੇ ਉਹ ਪਹਿਲਾਂ ਨਿਕਲ ਗਏ ਸੀ ਉਹ ਪਹਿਲੋਂ ਨਿਕਲ ਗਏ ਸੀ ਆਹ ਪਹਿਲਾਂ ਨਿਕਲ ਤੇ ਮੈਂ ਆਪਣੀ ਮਾਸੀ ਕੋਲ ਗਿਆ ਅੱਛਾ ਅੱਛਾ ਮੈਂ ਨਹੀਂ ਗਿਆ ਤੇ ਤੁਸੀਂ ਤੇ ਤੁਹਾਡੀ ਵਾਲਦਾ ਸੀ ਆਹ ਅੱਛਾ ਪਿਓ ਸਾਡਾ ਸੀ ਅੱਛਾ ਉਹ ਜਿਹੜਾ ਵਾਲਦ ਸਾਡਾ ਸੀ ਉਹ ਕਹਿੰਦਾ ਚੰਗਾ ਅੱਛਾ ਉਹ ਅਸੀਂ ਤੁਰੇ ਆਉਂਦੇ ਨਿਕਲ ਗਏ ਵਿੱਚੋਂ ਕਾਫਲੇ ਯਾਨੀ ਵਾਲਦ ਸਾਹਿਬ ਤੋਂ ਲੈਦਾ ਹੋ ਗਏ ਆਹੋ ਉਸ ਕੋਲ ਆਇਆ ਹੋਈ ਤੁਸੀਂ ਤੇ ਤੁਹਾਡੀ ਵਾਲਦਾ ਆਹ ਉਹ ਬਾਂਹ ਫੜੀ ਗਿਆ ਅੱਛਾ ਉਹ ਮਾਂ ਸਾਡੀ ਉੱਥੇ ਮਰ ਗਈ ਤੇ ਉਹ ਫਿਰ 3 ਮਹੀਨੇ ਮੈਂ ਰਿਹਾ ਗੱਲ ਗਈ ਕਸੂਰ ਹਸਪਤਾਲ ਦੇ ਵਿੱਚ ਪਾਣੀ ਇੱਥੋਂ ਨਾ ਵਗਣਾ ਤੇ ਉਹ ਜਿਹੜੇ ਡਾਕਟਰ ਸੀ ਨਾ ਉਹ ਸਾਥੋਂ ਨੇੜੇ ਜਿਹੇ ਪਿੰਡ ਦਾ ਸੀ ਕੋਈ 3 ਖੂਹਾਂ ਦਾ ਉਹਨੇ ਪੁੱਛਿਆ ਤੇ ਮੈਂ ਉਹਨੂੰ ਸਾਰਾ ਦੱਸਿਆ ਅੱਛਾ ਫਿਰ ਕਹਿੰਦੇ ਮੈਂ ਭਤੀਜਾ ਹੋਇਆ ਨਾ ਤੂੰ ਤਾਂ ਮੇਰਾ ਮੈਂ ਫਿਰ ਚਾਚਾ ਆਖਣ ਲੱਗ ਪਿਆ ਅੱਛਾ ਉਹਨੇ ਫਿਰ ਮੇਰੇ ਉਹ ਕੰਪਾਊਂਡਰ ਨੂੰ ਕਹਿੰਦਾ ਵੀ ਲੈ ਜਾਓ ਉਹਨੇ ਫਿਰ ਬਾਗ ਜਿਹਾ 'ਚ ਲੈ ਕੇ ਕਰਕੇ ਗਰਮ ਪਾਣੀ ਤੇ ਅੱਛਾ ਕੋਟਾ ਮੇਰਾ ਸਾਰਾ ਪਾਟਿਆ ਹੋ ਗਿਆ ਪਿਆ ਹੋਵੇ ਉਹ ਕੋਟੇ ਆ ਇਹ ਚਾਕ ਜਿਹੜੇ ਆ ਚਾਕ ਜੇ ਇਹਦਾ ਹੁਣ ਇੱਕ ਪਾਸੇ ਉਹ ਦੋ ਪਾਸੇ ਕੋਟ ਕਰ ਸਕਦੇ ਸਨ 250 ਰੁਪਈਆ ਇਹਨਾਂ 'ਚ ਪਾਇਆ ਸੀ ਮੈਂ ਐਂ ਕਰਕੇ ਅੱਛਾ ਵੀ ਨਿਖਰ ਨੂੰ ਕੋਈ ਆਈਏ ਨਾ ਤੇ ਕੋਈ ਭੁੱਖਾ ਤੇ ਆ ਜਾਣਾ ਬੜੇ ਤੇ ਬਾਕੀ ਪੈਸੇ ਸਾਡੇ ਪਿਓ ਕੋਲ ਸੀ 10,000 ਰੁਪਈਆ ਅੱਛਾ ਉਸ ਵਕਤ ਤੇ ਟੂਮਾਂ ਸਨ ਸਾਡੀ ਭਰਜਾਈ ਦੀਆਂ ਸਾਡੀ ਮਾਂ ਦੀਆਂ ਤੇ ਉਹ ਵੀ ਬਸ ਗਈਆਂ ਆਈਆਂ ਸਾਰਾ ਕੁਝ ਗਿਆ ਤੇ ਅੱਛਾ ਉਹ ਇਹ ਤੁਰਦੇ ਫਿਰਦੇ ਆ ਤੇ ਉਹ ਜਿਹੜਾ ਮੇਰਾ ਭਾਈ ਕਹਿੰਦਾ ਵੀ ਐਸਾ ਇੱਕ ਵੱਡੀ ਸਾਰੀ ਨਹਿਰ ਸੀ ਮੱਝ ਵੱਜਦਾ ਸੀ ਉਹਦੇ ਕੋਲ ਉਹ ਵੱਡੀ ਨਹਿਰ ਛੱਡੀ ਤੋੜਤੀ ਉਹਨਾਂ ਨੇ ਤੇ ਐਸ ਵਾਰ ਚੜੀ ਬਾਏ ਉਹਨੇ ਵੀ ਪਾਣੀ ਇਹਨਾਂ 'ਚ ਉਹ ਅੱਗੋਂ ਸਿੱਖ 'ਚ ਪੈ ਗਏ ਤੇ ਮੁਸਲਮਾਨ ਜਿਹੜੇ 5 ਪਿੰਡਾਂ ਦੇ ਉਹ ਫਿਰ ਉਹ ਹੀ ਬੜੇ ਉਹ ਜਿਹੜੇ ਖੱਚੋਂ ਪਾਣੀ ਫਿਰ ਜਨਾਨੀਆਂ ਤੁਰਿਆ ਭੱਜ ਗਏ ਨੇ ਸਲਵਾਰਾਂ ਕੁੜਤੇ ਤੂੰ ਫਿਰ ਸਲਵਾਰਾਂ ਲਾ ਕੇ ਸੁੱਟਣ ਤੁਰਿਆ ਨਾ ਜਾਵੇ ਚੁੱਕਿਆ ਜਾ ਤੇ ਉਹ 4 ਕਿੱਲੇ ਗਏ ਤੇ ਗੋਲੀ ਉੱਤੋਂ ਮੀਂਹ ਭਰੇ ਤੇ ਕੋਈ ਮਰ ਜਾਵੇ ਤੇ ਕੋਈ ਬਾਜੇ ਹੋਏ ਜੇ ਵਾਜੇ ਉਹ ਮਰ ਜਾਏ ਸਿਰ 'ਚ ਵਜੇਗੀ ਇਉਂ ਹੁੰਦੀ ਸੀ ਹੌਲੀ ਹੁੰਦਿਆਂ ਅਗਲੇ ਪਾਸੇ ਮਾਲਵਾ ਦਾ ਪਠਾਨ ਸੀ ਉਹ 2 ਪਿੰਡਾਂ ਦਾ ਮਾਲਕ ਸੀ ਕੁਰਸੀ ਲਾ ਕੇ ਬੈਠਾ ਕਹਿੰਦੇ ਬਹਿ ਜਾਓ ਕੋਈ ਅਸੀਂ ਮਰਦੇ ਆਏ ਤੂੰ ਬਹਿ ਜਾਓ ਕਹਿੰਦੇ ਨਹੀਂ ਆਰਾਮ ਆ ਜਾਊਗਾ ਉਹਦੇ ਕੋਲ ਹੁਣ 2-3 ਹਿੰਦੂ ਸਿਪਾਹੀ ਫੌਜੀ ਅੱਛਾ ਉਹਨੇ ਫਿਰ ਪਾਣੀ ਪੂਣੀ ਪਿਆ ਤੇ ਉਹਦਾ ਸਮਾਨ ਕੱਢ ਕੇ ਗੱਡਿਆਂ 'ਤੇ ਲੱਦੀ ਜਾਣ ਤੇ ਅੱਛਾ ਉੱਥੋਂ ਦਾ ਇੱਕ ਨਾ ਸੀ ਥਾਣੇਦਾਰ ਨੂਰੋਂ ਮਸ਼ਹੂਰ ਨਾਲ ਉਹ ਸਾਡੇ ਪਿੰਡ ਰਿਸ਼ਤੇਦਾਰੀ ਸੀ ਉਹਦੀ ਤੇ ਉਹ ਆਖਾਂਗਾ ਵੀ ਤੂੰ ਤਾਂ ਮੈਂ ਬੈਠਾ ਹੈ ਤੇ ਕਹਿੰਦਾ ਤੂੰ ਥਾਣੇਦਾਰ ਸੋ ਕਹਿੰਦਾ ਮੈਂ ਥਾਣੇਦਾਰੀ ਕੀ ਕਰਾਂ ਮੈਂ ਕਿਉਂਕਿ ਪੁੱਛਿਆ ਨਹੀਂ ਦੱਸਿਆ ਨਹੀਂ ਇਹਨੇ ਗੋਲੀ ਮਾਰਨ ਦਾ ਹੀ ਅੱਛਾ ਉਹ ਤਾਂ ਫਿਰ ਇਉਂ ਲੰਘੇ ਤੇ ਅਸੀਂ ਫਿਰ ਮੁਕਤਸਰ ਘੇਰਾ ਪੈ ਗਿਆ ਸਾਨੂੰ ਤੇ ਮੈਂ 3 ਦਿਨ ਲਾਸ਼ਾਂ 'ਚ ਪਿਆ ਰਿਹਾ ਤੇ ਤੀਸਰੇ ਦਿਨ ਮਗਰੋਂ ਫਿਰ 3 ਦਿਨ ਲਾਸ਼ਾਂ 'ਚ ਪਏ ਰਹੇ ਨਾ ਕੋਈ ਪਾਣੀ ਨਾ ਧਾਣੀ ਨਾ ਕੋਈ ਲੈਣਾ ਨਾ ਦੇਣਾ ਨਾ ਕੋਈ ਪਿਆਸ ਨਾ ਕੁਛ ਪਤਾ ਨਹੀਂ ਲੱਗਾ ਤੀਸਰੇ ਦਿਨ ਦਿਸਿਆ ਕੁਛ ਨਾ ਤੇ ਉਹ ਫਿਰ ਲੱਗੇ ਨਾ ਪਾਣੀ ਪਿਉਣ ਅੱਲਾ ਜਿਵੇਂ ਮੇਰੀ ਲੱਤ ਹਿੱਲੀ ਹੈ ਬਾਂਹ ਹਿੱਲੀ ਜਿਵੇਂ ਪਤਾ ਲੱਗ ਗਿਆ ਵੀ ਇਹ ਜਿਉਂਦਾ ਜਾਂ ਮਰਿਆ ਕੋਈ ਪਤਾ ਨਹੀਂ ਲੱਗਾ ਮੈਨੂੰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਵੀ ਲੱਤ ਹਿੱਲ ਗਈ ਵੀ ਇਹ ਜਿਉਂਦਾ ਹੈ ਸੋ ਉਹਨੇ ਵੇਖਿਆ ਹਲਾਇਆ ਤੇ ਪਾਣੀ ਲੱਗੇ ਨਾ ਪਿਉਣ ਜਦੋਂ ਮੈਨੂੰ ਤੇ ਮੈਂ ਉਹ ਅੱਖਾਂ ਪੱਟੀਆਂ ਤੇ ਮੈਂ ਕਿਹਾ ਵੀ ਕੀ ਕਰ ਅਗਰ ਤੈਨੂੰ ਪਾਕਿਸਤਾਨ ਜਾਂ ਪਾਣੀ ਪੀ ਲਾ ਤੇ ਉਹ ਉਠਾ ਕੇ ਪਾਉਂਦੇ ਆ ਉੱਠਿਆ ਨਾ ਜਾਵੇ ਇੱਥੇ ਪੀੜ ਹੋਵੇ ਸਿਰ 'ਚ ਪੀੜ ਹੋਵੇ ਤੇ ਪੀੜ ਲੱਗੇ ਇੱਥੇ ਪੀਣ ਲੱਗੇ ਪੀੜ ਹੋਵੇ ਤੇ ਪਾਣੀ ਲੱਗੀ ਜਾਵੇ ਤੁਹਾਨੂੰ ਪਤਾ ਸੀ ਉਦੋਂ ਵੀ ਤੁਹਾਡੀ ਵਾਲਦਾ ਫੌਤ ਹੋ ਗਈ ਹੈ ਹਾਂ ਲੱਗ ਗਿਆ ਸੀ ਪਤਾ ਪਤਾ ਉਹ ਮੇਰੇ ਢਿੱਡ ਰਹੀ ਪਈ ਸੀ ਫਿਰ ਮਾਵਾਂ ਦੇ ਹੌਸਲੇ ਵੀ ਉਹ ਵੱਢਿਆ ਪੁੱਤਰ ਵੱਢਿਆ ਗਿਆ ਤੇ ਡਿੱਗ ਪਿਆ
ਤੇ ਮਾਂ ਨੇ ਉੱਤੇ ਸਿਰ ਦੇ ਉਹ ਮਾਂ ਵਾਲੇ ਦੇ ਹੁਣ ਤੇ ਉਹ ਫਿਰ ਉਹਨੇ ਨਾ ਉਹ ਖੂਨ ਗਰਮ ਪਾਣੀ ਕਰਕੇ ਲਵਾਇਆ ਲਿਆ ਕੇ ਫਿਰ ਜਿਹੜਾ ਉਹਨੇ ਖੁੱਲ੍ਹਾ ਜਿਹਾ ਝੱਗਾ ਇੱਥੋਂ ਗੁੱਟ ਕਰ ਉਹ ਝੱਗਾ ਦਿੱਤਾ ਇਹਨਾਂ ਨੇ ਮੈਨੂੰ ਕੋਲੋਂ ਤੇ ਇਸ ਕੋਈ ਬਾਹਾਂ ਖਾਖੀ ਜਿਹੇ ਰੰਗ ਦੀ ਤੇ ਖਾਖੀ ਜਿਹੇ ਰੰਗ ਦੀ ਸੁੱਥਣ ਦਿੱਤੀ ਫੁੱਲੀ ਜੀ ਉਹ ਨੇ ਫਿਰ ਮੈਂ ਗਿਆ ਰੱਖੀ ਕਿ 3 ਮਹੀਨੇ ਮੈਨੂੰ ਗਾਫਲਾ ਚੜ੍ਹ ਮੁੰਨੇ ਜਦੋਂ ਮੈਂ ਇੰਨਾ ਕੁ ਹੋ ਗਿਆ ਸੀ ਵੀ ਉਹ ਬਹਿ ਕੇ ਨਾ ਆਇਆ ਸੀ ਨਾ ਇੱਥੇ ਹੱਥ ਪਾ ਕੇ ਆਇਆ ਸੀ ਇੱਕ ਹੱਥ 'ਚ ਬਸ ਪੱਦੇ ਮੈਂ ਤੁਰ ਲੈਂਦਾ ਸਾਂ ਮੈਂ ਤੂੰ ਮੈਂ ਡਾਕਟਰ ਨੂੰ ਕਹਾਂਗਾ ਵੀ ਅੱਜ ਉਹ ਗਾਫਲੇ ਨੇ ਹੁਣ ਚੜ੍ਹਨਾ ਗੱਡੀ ਤੇ ਜੇ ਕੋਈ ਤੇਰਾ ਪਿਓ ਭਰਾ ਟੱਕਰੇ ਨਾ ਤੇ ਜਾਂਦਾ ਸੀ ਮੈਂ ਕਿਹਾ ਮੈਂ ਨਾ ਤਾਂ ਮੈਨੂੰ ਸਟੇਸ਼ਨ ਦਾ ਪਤਾ ਤੇ ਕਿੱਧਰ ਸਟੇਸ਼ਨ ਆ ਜਾਣਾ ਮੈਂ ਤਾਂ ਸਿਮਾ ਉਹ ਗੱਡੀ ਲੈ ਆਈ ਤੇ ਹੱਥ ਉੱਥੇ ਬੈਠਾ ਹੋਰ ਮੈਨੂੰ ਕੋਈ ਪਤਾ ਹੀ ਨਹੀਂ ਅਜੇ ਤਾਂ ਗਿਆ ਇਹਨੂੰ ਆਵਾਜ਼ ਮਾਰੀ ਉਹਨੇ ਦਵਾਨੀ ਦੇ ਪੈਸੇ ਤਾਂਗੇ ਵਾਲੇ ਨੇ ਤੇ ਕਹਿੰਦਾ ਵੀ ਇਹ ਮੁੰਡੇ ਲੈ ਜਾਓ ਉੱਥੇ ਤੇ ਲੈ ਮੈਂ ਜੇ ਫਿਰ ਇਹਨੂੰ ਤੇਰਾ ਬਾਸ ਟੱਕ ਗਿਆ ਕੋਈ ਇਹਨੂੰ ਆਖ ਦੱਸ ਦੇਵੀਂ ਵੀ ਮੈਂ ਟੱਕਰ ਗਿਆ ਚਾਚੇ ਨੂੰ ਦੱਸ ਦਿਆ ਜੀ ਤੇ ਨਹੀਂ ਨਾ ਟੱਕਰਿਆ ਤਾਂ ਇੱਥੇ ਹੀ ਫੇਰ ਆ ਜੀ ਮੇਰੇ ਕੋਲ ਚੰਗਾ ਜੀ ਅੱਛਾ ਉਹ ਗਏ ਰੱਬੋਂ ਵੀ ਉਹ ਸਾਡੇ ਗੁਆਂਢੀ ਟੱਕਰ ਗਏ ਉਹ ਮਾਈ ਸਾਡੀ ਤਾਈ ਸੀ ਉਹ ਲੈ ਕੇ ਰਾਤੀ ਰੋਣ ਮੈਨੂੰ ਅੱਛਾ ਤੇ ਤੇਰਾ ਫਿਰ ਬਾਪ ਵੀ ਆਇਆ ਫਲਾਣਾ ਲੱਭਦਾ ਫਿਰਦਾ ਉਹ ਦੂਜੇ ਉਹ ਕੋਈ ਐ ਨੂੰ ਨਿਕਲ ਗਿਆ ਐ ਨੂੰ ਲੱਭ ਗਏ ਉਹ ਮੈਨੂੰ ਲੱਭਦਾ ਫਿਰ ਖਾਈ ਲੱਭ ਉੱਥੇ ਫਿਰ ਅਸੀਂ ਪਿਓ ਪੁੱਤ ਇਕੱਠੇ ਹੋਏ ਹਾਂ ਅੱਛਾ ਤੇ ਉਹ ਇਕੱਠੇ ਹੋ ਗਏ ਉਹ ਫਿਰ ਮਲਤਾਨ ਜਾਂਦੇ ਰਹੇ ਉਹ ਗੱਡੀਆਂ ਦੇ ਬਗੈਰ ਕਿਰਾਏ 'ਤੇ ਜਾਂਦੀਆਂ ਸੀ ਤੇ ਪਤਾ ਹੁੰਦਾ ਨਹੀਂ ਸੀ ਕੋਈ ਤੇ ਉਹ ਜੇ ਪਹਿਲੋਂ ਆਏ ਸੀ ਨਾ ਉਹ ਲੱਭਦੇ ਫਿਰਨ ਆਪਣੇ ਰਿਸ਼ਤੇਦਾਰਾਂ ਨੂੰ ਲੱਭਦੇ ਫਿਰਨ ਸਾਡੇ ਰਿਸ਼ਤੇਦਾਰ ਵੀ ਲੱਭਦੇ ਫਿਰਨ ਅੱਛਾ ਮਲਤਾਨ ਆ ਗਏ ਤੇ ਮਲਤਾਨ ਦੇ 2 ਰਾਤਾਂ ਉੱਥੇ ਪਤਾ ਲੱਗਿਆ ਵੀ ਕਮਾਲ ਹੀ ਗਿਆ ਮੇਰਾ ਭਰਾ ਕਮਾਲ ਹੀ ਆ ਤੇ ਮੇਰੇ ਤਾਏ ਦੇ ਪੁੱਤ ਵੀ ਕਮਾਲ ਹੀ ਆ ਫਿਰ ਅਸੀਂ ਕਮਾਲ ਹੀ ਨੂੰ ਗਏ ਰਾਤ ਅਸੀਂ ਰਹੇ ਰਾਹ 'ਚ ਤੇ ਸਵੇਰੇ ਉਹ ਫਿਰ ਤੁਰਿਆ ਨਾ ਜਾਵੇ ਮੇਰੇ ਕੋਲ ਉਹ ਕਿਸੇ ਮਾਮੇ ਦਾ ਪੁੱਤ ਟੱਕਰਿਆ ਉੱਥੇ ਉਹਨੇ ਫਿਰ ਰੇਹੜੀ ਮੰਗਵਾਈ ਖੋਤਾ ਜਿਹੜੀ ਉਹ 'ਚ ਬਾ ਕੇ ਮੈਨੂੰ ਉੱਥੇ ਲੱਗਿਆ ਪਿੰਡ ਤੁਰਿਆ ਨਾ ਜਾਇਆ ਕਰੇ ਮੇਰੇ ਕੋਲ ਇਸ ਤਰ੍ਹਾਂ ਸਾਡੇ ਨਾਲ ਵਕਤ ਹੋ ਪਏ ਆ ਸਾਨੂੰ ਪਾਕਿਸਤਾਨ ਸੌਖਾ ਨਹੀਂ ਲੱਭਾ ਬਹੁਤ ਸੌਖਾ ਲੱਗਾ ਇਹ ਨਾ ਮੁਸੀਬਤ ਇਹ ਇੱਥੋਂ ਦੇ ਜੰਮੇ ਸਨ ਤੇ ਇਹਨਾਂ ਜਿਹੜੇ ਵਾਹ ਫਰਕੜੀ ਨਹੀਂ ਹੋਈ ਜੇ ਹਾਲਾਂ ਕਈ ਇੱਧਰੇ ਵੀ ਬਣ ਗਏ ਆ 30 ਵਾਲੇ ਰਾਈ ਹੈ ਨਾ ਸ਼ੇਖ ਗੁਲਾਮ ਨਬੀ ਕੀ ਇੱਥੇ ਖੱਤਰੀ ਹੁੰਦਾ ਸੀ ਇੱਕ ਉਹ ਖੱਤਰੀ ਨੇ ਫਿਰ ਦੁਕਾਨ ਲੁੱਟੀ ਇਹਨਾਂ ਨੇ ਉਹ ਇਹਨਾਂ ਦੇ ਹੱਥ 'ਚ ਸੀ ਦੁਕਾਨ ਤੇ ਜਿਹੜੇ 68 ਵਡੈਲ ਸਨ ਉਹ ਆਪ ਦੱਸਦੇ ਹੁੰਦੇ ਸੀ ਵੀ ਇੱਥੇ ਔੜ ਆ ਗਏ ਇੱਕ ਉਹਨੂੰ 8ਵੀਂ ਭੇਜ ਹੋਵੇ ਤੇ 3 ਜਾਤੀਆਂ ਹੋਣ ਆ ਵੱਡੀਆਂ ਅੱਛਾ ਰੁਪਈਆ ਉਹਨਾਂ ਕੋਲ ਉਸ ਜ਼ਮਾਨੇ 12-14 ਹਜ਼ਾਰ ਹੋ ਗਏ ਤੇ ਇੱਕ ਮੁੰਡਾ ਵੀ ਉਹਨਾਂ ਦਾ ਤੇ 2 ਵਾਹ ਅੱਛਾ ਮੁੰਡਾ ਤਾਂ ਨਿਕਲ ਗਿਆ ਕਿਸ ਪਾਸੇ ਉਹ ਰਹਿ ਗਏ ਤੇ ਉਹ ਰਹਿ ਗਏ ਸਾਨੂੰ ਹਿੰਦੁਸਤਾਨ ਛੱਡ ਕੇ ਆਵੋ ਚੰਗਾ ਪੈਸੇ ਲੈ ਲਏ ਉਹਨਾਂ ਕੋਲ ਤੇ ਨੰਬਰ 10 ਜਿਹੜਾ ਉਹ ਸੂਬੇ ਖਾਂ ਸੀ ਤੇ ਉਹ ਆਖਣ ਘੋੜੀ ਚੜ੍ਹ ਗਿਆ ਤੇ ਦੂਜੇ 2-3 ਤੇ ਜਦੋਂ ਆ ਲੰਗਰ ਗਏ ਹਾਕੜਾ ਲੁੰਡੀ ਝਾੜ ਸਕਦੇ ਉਹਨੂੰ ਅੱਛਾ ਉੱਥੇ ਗਏ ਨਾ ਤੇ ਉਹ ਬੁੜਾ ਗਾਂ ਸੀ ਅਗਲੇ ਪਾਸੇ ਜਾਂਦਾ ਰਿਹਾ ਤੇ ਬੁੜੇ ਉਹ ਇੱਕ ਚੇਲੀ ਚੱਕ ਕੇ ਵਿੱਚ ਮਾਰਿਆ ਨਹਿਰ ਦੇ ਗੁਰਮ ਹੋਏ ਤੂੰ ਜਨਾਨੀ ਬਈ ਇਹ ਕੀ ਹੈ ਕਹਿੰਦੀ ਕੋਈ ਭੇਜ ਦੇਗੀ ਅੱਛਾ ਉਹ ਅੱਧਾ ਕੁ ਮਾਲ ਗਾਂ ਲੰਘ ਗਿਆ ਅੱਧਾ ਕੁ ਪਿਛਾਂ ਰਹਿ ਗਿਆ ਤੇ ਉਹ ਜਨਾਨੀ ਵਿੱਚ ਚੱਕ ਕੇ ਵਿੱਚ ਮਾਰਿਆ ਨਹਿਰ ਦੇ ਉਹ 2 ਉੱਥੇ ਪੂਰੇ ਮੁੰਡੇ ਦਾ ਕੋਈ ਪਤਾ ਮਾਲ ਹੱਕ ਰਹੇ ਪਿੰਡ ਉਹ ਪੈਸੇ ਵੀ ਮਾਲ ਉਹ ਇਸ ਤਰ੍ਹਾਂ ਸੀ ਉਹ ਬਣਿਆ ਸੀ ਵੜੈਚ ਜਾਣੇ ਕਈ ਤਾਂ ਪਾਕਿਸਤਾਨ ਨੂੰ ਲੱਗ ਗਿਆ ਕਈਆਂ ਨੂੰ ਤਾਂ ਤੇ ਕਈਆਂ ਨੂੰ ਆਜ਼ਾਦ ਗਿਆ ਉਹਦੇ ਲਈ ਸਿੱਖ ਬਣ ਗਏ ਤੇ ਇਹਦੇ ਲਈ ਮੁਸਲਮਾਨ ਬਣ ਗਏ ਜਿਹਨੇ ਈਮਾਨ ਛੱਡੇ
ਤੇ ਜਿਹੜੀ ਇਮਾਨਦਾਰੀ ਦੇ ਵੀ ਸਾਡਾ ਹੱਕ ਨਹੀਂ ਸੀ ਕਿਸੇ ਦਾ ਖਾਂਦੇ, ਉਹ ਫਿਰ ਉਹ ਗਰੀਬ ਦੇ ਗਰੀਬ ਰਹਿ ਗਏ। ਬਹੁਤੀ ਦੁਨੀਆ ਐਵੇਂ ਵੀ ਸੀ ਕਰਦੀ। ਠੀਕ। ਨਾਜ਼ਰੀਨ, ਬਾਬਾ ਜੀ ਹੋਰਾਂ ਦੀਆਂ ਗੱਲਾਂ ਤੁਸੀਂ ਸੁਣੀਆਂ, ਯਕੀਨਨ ਬੰਦੇ ਦਾ ਹੌਸਲਾ ਨਹੀਂ ਪੈਂਦਾ ਸੁਣਨ ਵਾਸਤੇ। ਅਜ਼ੀਮ ਮਕਸਦ ਵਾਸਤੇ ਅਜ਼ੀਮ ਕੁਰਬਾਨੀਆਂ ਦਿੱਤੀਆਂ ਕਿ ਮਾਂ ਭੈਣ ਭਰਾ ਛੱਡ ਜਾਣੇ, ਉਹਨਾਂ ਦਾ ਸਾਥ ਛੱਡ ਜਾਣਾ, ਉਹਨਾਂ ਨੂੰ ਆਪਣੇ ਹੱਥਾਂ ਵਿੱਚ ਜ਼ਿਬਾ ਕਰਵਾਉਣਾ, ਇਹ ਕੋਈ ਸੌਖਾ ਕੰਮ ਨਹੀਂ ਕਿ ਬੰਦੇ ਦੇ ਹੱਥਾਂ ਦੇ ਵਿੱਚ ਮਾਂ ਜ਼ਿਬਾ ਹੋਵੇ, ਬੰਦੇ ਦੇ ਹੱਥਾਂ ਦੇ ਵਿੱਚ ਉਹਦੇ ਭੈਣ ਭਾਈ ਜ਼ਿਬਾ ਹੋਣ। ਇਹ ਇੱਕ ਅਜ਼ੀਮ ਇੱਦਾਂ ਦੇ ਅਜ਼ੀਮ ਲੋਕ ਨੇ, ਇਹ ਅਜ਼ੀਮ ਲੋਕ ਨੇ ਜਿਨ੍ਹਾਂ ਨੇ ਇਵੇਂ ਦੀਆਂ ਕੁਰਬਾਨੀਆਂ ਦਿੱਤੀਆਂ। ਦਰ ਹਕੀਕਤ ਪਾਕਿਸਤਾਨ ਇਹਨਾਂ ਦਾ ਹੈ, ਪਾਕਿਸਤਾਨ ਇਹਨਾਂ ਲੋਕਾਂ ਦਾ ਹੈ, ਇਹਨਾਂ ਲੋਕਾਂ ਨੇ ਪਾਕਿਸਤਾਨ ਬਣਾਇਆ ਹੈ। ਨਾਜ਼ਰੀਨ, ਅਸੀਂ ਮੇਰਾ ਭਰਾ ਸੀ ਜੀ 3 ਸਾਲ ਦਾ ਮੁੰਡਾ ਸੀ ਉਹਦਾ, ਤੇ 5 ਸਾਲ ਦੀ ਕੁੜੀ ਸੀ, ਜਿਹੜੇ 3 ਬੱਚੇ ਉਹਦੇ ਰਾਹ 'ਚ ਮਰ ਗਏ। ਤੇ ਚੌਥੀ ਮੇਰੀ ਮਾਂ, ਤੇ ਅਸੀਂ ਆ ਗਏ 2 ਭਰਾ ਤੇ 1 ਭੈਣ ਤੇ 1 ਪਿਓ। ਪਾਕਿਸਤਾਨ ਬੜੇ ਸਾਰੇ ਗਏ, ਸੜਤਾਏ ਗਏ ਸੀ ਕਿ ਉਹ 3 ਭਰਾ ਬਾਏ ਵਿੱਚ ਤੇ 2 ਭਰਜਾਈਆਂ, ਬਾਕੀ ਉਹ ਵੀ ਰਹਿ ਗਏ ਉਹਦੇ ਵੱਡੇ ਟੁਕੜੇ। ਸਾਨੂੰ ਐ ਪਾਕਿਸਤਾਨ ਗਿਆ। ਇਹ ਅਜ਼ੀਮ ਲੋਕ, ਨਾਜ਼ਰੀਨ, ਇਹਨਾਂ ਦੀਆਂ ਗੱਲਾਂ ਤੁਸੀਂ ਸੁਣ ਕੇ ਤੇ ਅੰਦਾਜ਼ਾ ਲਗਾਇਆ ਹੈ ਜਿਵੇਂ ਉਹ ਇੱਥੇ ਬੈਠੇ, ਇਸੇ ਬੈਠੇ ਸੀ ਜਦ ਕੇ ਸਭ ਕੁਝ ਆ ਗਿਆ। ਨਾ ਪੈਸਾ ਰਿਹਾ, ਨਾ ਤੇਲਾ ਰਿਹਾ, ਨਾ ਮਾਲ ਰਿਹਾ, ਨਾ ਡੰਗਰ ਰਿਹਾ, ਨਾ ਜ਼ਿਮੀਦਾਰੀ ਕਰ ਰਿਹਾ, ਕੁਛ ਨਹੀਂ। ਚਲੋ ਪ੍ਰੋਗਰਾਮ ਹੁਣ ਖਤਮ ਕਰਦੇ ਹਾਂ ਆਪਾਂ, ਜੋ ਅੱਛਾ। ਮੁਕਾ ਦੇਣਾ ਮੈਂ ਉਹ ਇੱਥੇ। ਕੋਈ ਕੁੜੀਆਂ ਚਾਹ ਤਾਂ ਬਣਾਓ ਫਿਰ। ਬਸ ਕੋਈ ਨਹੀਂ, ਤੁਸੀਂ 1 ਮਿੰਟ ਮੈਂ ਪ੍ਰੋਗਰਾਮ ਮੁਕਾ ਲਵਾਂ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ, PhD ਪੰਜਾਬੀ ਸਟੂਡੀਓ ਤੋਂ ਹੈਦਰ ਅਲੀ ਦਰਵੇਸ਼ ਤੇ ਆਸਫ ਅਲੀ ਨਜਮ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖਾ।